ਵਾਹਿਗੁਰੂ 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 ਵਾਹਿਗੁਰੂ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੇਕਮ। ਨਾਂ ਦੱਸੋ ਜੀ ਆਪਣਾ ਕੀ ਹੈ? ਮੇਰਾ ਨਾਮ ਜੀਬੀ ਸਿੰਘ ਪੰਮੀ ਅੱਛਾ ਜੀ। ਫਰੋਮ ਪਟਿਆਲਾ, ਪੰਜਾਬ, ਇੰਡੀਆ। ਅੱਛਾ, ਪਹਿਲੀ ਵਾਰੀ ਆਏ ਹੋ? ਨਹੀਂ ਜੀ, ਹਾਂ। ਮੈਂ ਦੂਜੀ ਵਾਰੀ ਆਇਆ। ਅੱਛਾ, ਪਹਿਲੀ ਵਾਰੀ ਕਦੋਂ ਆਏ ਸੀ? ਪਹਿਲੀ ਵਾਰੀ ਮੈਂ 86 ਚ ਆਇਆ ਸੀ। ਅੱਛਾ, ਉਹ ਤਾਂ ਫਿਰ ਬਹੁਤ ਪਹਿਲਾਂ ਦੀਆਂ ਗੱਲਾਂ ਹਨ। ਹਾਂ 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 ਹਾਂ। ਹੁਣ ਤੁਸੀਂ ਜਦੋਂ 86 ਚ ਆਏ, ਹੁਣ 2019 ਚ ਆਏ ਆ, 20 ਚੜ੍ਹਨ ਵਾਲਾ ਹੋ ਗਿਆ। ਹਾਂ ਹਾਂ ਹਾਂ। ਤੇ ਕੀ ਤਬਦੀਲੀ ਮਹਿਸੂਸ ਕੀਤੀ? ਬਹੁਤ ਜ਼ਿਆਦਾ ਬਹੁਤ ਫਰਕ ਹੈ ਹਰ ਪੱਖੋਂ, ਹਰ ਪਾਸਿਓਂ, ਬਣਾਵਟ ਦੇ ਲਿਹਾਜ਼ ਨਾਲ ਵੀ, ਸਹੂਲੀਅਤ ਦੇ ਹਿਸਾਬ ਨਾਲ ਵੀ। ਪਰ ਜੋਸ਼ 'ਚ ਬੜਾ ਫਰਕ ਹੈ। ਜਿਹੜੇ ਸਾਨੂੰ ਪਾਕਿਸਤਾਨ ਆਉਣ ਵਾਸਤੇ ਇਹ ਵਾਰੀ ਨਹੀਂ ਸੀ ਆਉਂਦੀ, ਇੰਨਾ ਲੋਕਾਂ 'ਚ ਉਤਸ਼ਾਹ ਸੀ, ਜੋਸ਼ 'ਚ। ਖੁਦ ਮੈਨੂੰ ਤੀਜੇ ਚੌਥੇ ਸਾਲ ਜਾ ਕੇ ਵਾਰੀ ਆਈ ਸੀ। ਮੇਰੇ ਤੋਂ ਪਹਿਲਾਂ ਐਡਵਾਂਸ ਪਾਸਪੋਰਟ ਪਏ ਹੁੰਦੇ ਸੀ, ਕੋਟਾ ਪਹਿਲਾਂ ਹੀ ਫੁੱਲ ਹੋ ਜਾਂਦਾ ਸੀ ਹੈਂ। ਬੜੀਆਂ ਸਿਫਾਰਸ਼ਾਂ ਦੇ ਨਾਲ ਵੀਜ਼ੇ ਲੱਗਦੇ ਸੀ। ਜ਼ਿਆਦਾ ਯੂਥ ਆਉਂਦੀ ਸੀ, 90% 80। ਬਿਲਕੁਲ ਉਲਟ ਹੋ ਗਿਆ। ਅੱਜ ਕਾਲਜਾਂ 'ਚ ਪੜ੍ਹਨ ਵਾਲੀ, ਯੂਨੀਵਰਸਿਟੀਆਂ ਪੜ੍ਹਨ ਵਾਲੀ ਯੂਥ ਮੂਹਰੇ ਜਿੰਨੇ ਮਰਜ਼ੀ ਪੈਸੇ ਰੱਖ ਲਓ, ਪਾਕਿਸਤਾਨ ਚੱਲਣਾ ਐਂ ਡਰਦੇ ਜਿਵੇਂ ਮੱਝ ਪਾਣੀ ਵੇਖ ਕੇ ਡਰਦੀ ਹੈ। ਸਰ, ਉਹਦੀ ਇੱਕ ਮੇਨ ਰੀਜ਼ਨ ਜਿਹੜੀ ਨਾ, ਤੁਹਾਡਾ ਮੀਡੀਆ ਜਿਹਨੇ ਇਹ ਅਫਵਾਹ ਫੈਲਾਈ ਹੋਈ ਹੈ ਕਿ ਜਿਹੜਾ ਪਾਕਿਸਤਾਨ ਚਲਾ ਗਿਆ ਉਹਦਾ ਦੁਬਾਰਾ ਕਿਸੇ ਹੋਰ ਮੁਲਕ 'ਚ ਵੀਜ਼ਾ ਨਹੀਂ ਲੱਗਣਾ। ਬਿਲਕੁਲ, ਇਹ ਤੋਂ ਡਰਦੇ ਨਹੀਂ ਆਉਂਦੇ ਹੈਗੇ। ਇਹ ਤੋਂ ਡਰਦੇ ਨਹੀਂ ਆਉਂਦੇ। ਦੂਜਾ ਜੀ, ਇਹ ਆਪਣਾ ਗਲਤ ਫਹਿਮੀਆਂ ਨੇ, ਏਜੰਟ ਨੇ ਬੜੇ ਵੱਡੇ ਕਾਰਨ। ਇਹ ਪਹਿਲਾਂ ਨਾ ਉਹ ਦੌਰ 'ਚ ਤਵਾਦ ਦੇ 86 ਦੇ ਇਹ ਆਪਣੇ ਬੱਚੇ ਪੁਲਿਸ ਮੁਕਾਬਲੇ ਬਚਾਉਣ ਨੂੰ ਸਰਦੇ ਪੁੱਜਦੇ ਪਰਿਵਾਰ ਬੱਚਿਆਂ ਨੂੰ ਬਾਹਰ ਭੇਜਣ ਲੱਗ ਗਏ ਸੀ। ਏਜੰਟ ਕੁਛ ਵੀ ਕਹਿ ਕੇ ਪੈਸੇ ਲੈ ਲੈਂਦਾ ਹੈ, ਲੇਕਿਨ ਕਢਾਣੇ ਮੋੜਨੇ ਬੜੇ ਔਖੇ ਨੇ। ਉਹ ਬਹਾਨਾ ਭਾਲਦਾ ਸੀਗਾ ਹੈਂ, ਇਹ ਬੁਰਾ ਬਣਾ ਦਿੰਦਾ ਸੀ ਪਾਕਿਸਤਾਨ ਨੂੰ। ਤੂੰ ਪਾਕਿਸਤਾਨ ਗਿਆ ਇਸ ਲਈ ਤੇਰਾ ਵੀਜ਼ਾ ਨਹੀਂ ਲੱਗਾ। ਇਸੇ ਬਹਾਨੇ ਉਹ ਪੈਸੇ ਦੱਬ ਲੈਂਦਾ ਸੀ, ਮਾਰ ਲੈਂਦਾ ਸੀ। ਇੱਕ ਏਜੰਟਾਂ ਨੇ ਬੜੀ ਵੱਡੇ ਪੱਧਰ ਤੇ ਵਾਹ ਫੈਲਾਈ ਹੈ। ਤੇ ਸਾਡੀ SGPC ਨੇ, ਜਿਹੜੀ ਹੈ ਨਾ, ਕਿਸੇ ਨੂੰ ਵੀ ਨਹੀਂ ਪਤਾ। ਇਹ ਮੈਨੂੰ ਪਤਾ ਹੈ। ਹਾਂ, ਤੁਸੀਂ ਬੜੀ ਵਧੀਆ ਗੱਲ ਕੀਤੀ। ਇਹ ਮੈਨੂੰ ਪਤਾ ਅੰਦਰਲੀ ਕਹਾਣੀ ਕੀ ਹੈ। ਦੂਜੀ, SGPC ਨੇ ਕਦੇ ਵੀ ਇਸ ਗੰਭੀਰ ਮੁੱਦੇ ਤੇ, SGPC ਚਾਹੁੰਦੀ ਨਹੀਂ ਯੂਥ ਅਵੇਅਰ ਹੋਵੇ ਸਾਡੀ, ਠੀਕ ਹੈ। ਤੇ ਉਹ ਮਾਫ ਕਰਨਾ, ਜੋ ਮੈਂ ਅੰਕੜੇ ਇਕੱਠੇ ਕੀਤੇ ਨੇ, ਜਿੱਥੇ ਬਾਰ-ਬਾਰ ਤੁਹਾਡੇ ਵੱਲੋਂ ਆਉਂਦਾ ਹੈ ਵੀ 10,000 ਵੀਜ਼ੇ ਜਾਰੀ ਕਰਤੇ, ਤੁਸੀਂ ਲੱਖ ਵੀਜ਼ਾ ਜਾਰੀ ਕਰ ਦਿਓ। ਜੇ ਯੂਥ ਆਉਣ ਨੂੰ ਹੀ ਨਹੀਂ ਤਿਆਰ ਹੈ, ਜਿਹਦਾ ਕਾਰਨ ਅਸੀਂ ਹਾਂ, ਦੋਸ਼ੀ ਹਾਂ, ਠੀਕ ਹੈ। ਕਿਉਂਕਿ ਐਕਚੁਅਲ ਪ੍ਰੋਪਰ ਗਾਈਡੈਂਸ ਨਹੀਂ ਦਿੱਤੀ ਗਈ, ਠੀਕ ਹੈ। ਸਾਡੇ ਵਿਰੋਧੀਆਂ ਦੀ ਗਿਣਤੀ ਜ਼ਿਆਦਾ ਹੈ, ਪੋਜ਼ੀਟਿਵ ਲੋਕਾਂ ਦੀ ਗਿਣਤੀ ਘੱਟ ਹੈ ਹੈਂ। ਲੋਕ ਅਫਵਾਹਾਂ ਦੇ ਸ਼ਿਕਾਰ, ਗਲਤ ਫਹਿਮੀਆਂ, ਵਹਿਮਾਂ ਦੇ। ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਸਾਡੇ ਸਿੱਖ ਪ੍ਰਚਾਰਕ ਨੇ। ਸਾਡੇ ਸਿੱਖ ਪ੍ਰਚਾਰਕਾਂ ਨੂੰ ਖੁਦ ਸਾਡੇ ਦੋਸਤਾਂ ਨੇ ਸਟੇਜਾਂ ਤੋਂ ਕੀਰਤਨ ਕਰਦੇ ਸੁਣਿਆ। ਇੰਟਰਨੈਸ਼ਨਲ ਸਿੰਗਰ, ਮੈਂ ਨਾਂ ਵੀ ਲੈ ਦਿੰਦਾ, ਮੈਨੂੰ ਕੋਈ ਡਰ ਪੈ ਨਹੀਂ। ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਸ਼ਿਮਲੇ ਦੀ ਸਟੇਜ ਤੋਂ ਹਜ਼ਾਰਾਂ ਲੋਕਾਂ ਦੇ ਇਕੱਠੇ ਕੀਰਤਨ ਕਰਦੇ, ਸੰਗਤਾਂ ਨੂੰ ਕਹਿੰਦੇ ਨੇ ਮੈਨੂੰ ਪਾਕਿਸਤਾਨ ਨੂੰ ਸੱਦਾ ਆਉਂਦਾ ਕੀਰਤਨ ਦਾ, ਮੈਂ ਨਹੀਂ ਜਾਂਦਾ। ਕਿਉਂ? ਮੈਂ ਅਮਰੀਕਾ ਕੈਨੇਡਾ ਜਾਣਾ ਹੁੰਦਾ। ਜਿਹੜੀ ਕੌਮ ਦੇ ਬੱਚਿਆਂ ਨੂੰ ਪਹਿਲੇ ਦਿਨ ਤੋਂ ਇਸ ਤਰ੍ਹਾਂ ਦੇ ਪ੍ਰਚਾਰਕ ਪ੍ਰਚਾਰ ਕਰਦੇ ਹੋਣ, ਚੈਨਲ ਮੀਡੀਆ ਜੋ ਕਰ ਰਿਹਾ ਭਾਰਤ ਦਾ, ਦੱਸਣ ਦੀ ਲੋੜ ਨਹੀਂ, ਤੁਹਾਡੇ ਸਾਹਮਣੇ ਹੈ। ਤੇ ਬ੍ਰੇਨ ਵਾਸ਼ ਹੋ ਚੁੱਕੇ ਨੇ। ਕਿਸੇ ਕੌਮ ਨੂੰ ਮਾਰਨ ਨੂੰ ਗਲੀ ਦੀ ਹਥਿਆਰਾਂ ਦੀ ਲੋੜ ਨਹੀਂ ਬਾਈ ਜੀ। ਕੌਮ ਨੂੰ ਗਲਤ ਫਹਿਮੀਆਂ ਪੈਦਾ ਕਰ ਦਿਓ, ਕੌਮ ਆਪਣੀ ਮੌਤ ਤੇ ਆਪੇ ਮਰ ਜਾਂਦੀ ਹੈ। ਮਾਫ ਕਰਨਾ, ਆਉਣ ਵਾਲੇ ਵਕਤ 'ਚ ਪੈਸੇ ਦੇ ਕੇ ਸੰਗਤ ਲਿਆਣੀ ਪਿਆ ਕਰੇਗੀ, ਜੋ ਹਾਲਾਤ ਹੋਏ ਪਏ ਨੇ ਉਰੇ। ਕਿਉਂਕਿ ਮੈਂ ਘੱਟੋ ਘੱਟ ਸਰਦਾਰ ਜੀ ਪਿਛਲੇ 3 ਮਹੀਨੇ ਤੋਂ ਕੰਮ ਕਰ ਰਿਹਾ ਸੀ, 4 ਤੋਂ, ਸੰਗਤ ਨੂੰ ਲਿਆਉਣ ਵਾਸਤੇ ਇੱਧਰ। ਐਕਚੁਅਲੀ ਮੇਰੇ ਘਰ ਮਹਾਂਭਾਰਤ ਹੋ ਗਿਆ ਜਦੋਂ ਮੈਂ ਕਿਹਾ ਮੈਂ ਜਾਣਾ। ਬੱਚੇ
ਕਹਿੰਦੇ ਪਾਪਾ ਅਸੀਂ ਕੈਨੇਡਾ ਬੈਠੇ ਹਾਂ, ਤੁਹਾਨੂੰ ਸਾਡੇ ਨਾਲ ਵੱਧ ਨਨਕਾਣਾ ਪਿਆਰਾ ਹੋ ਗਿਆ, PR ਮੈਨੂੰ ਮਿਲੀ ਹੈ, ਤੂੰ ਕੈਨੇਡਾ ਆ ਪਹਿਲਾਂ। ਮੈਂ ਨਹੀਂ, ਪਹਿਲਾਂ ਠੱਪਾ ਬਾਬੇ ਨਾਨਕ ਦਾ ਲਵਾਉਣਾ ਹੈ, ਠੀਕ ਹੈ। ਵਾਈਫ ਕਹਿੰਦੀ ਨਹੀਂ ਇਹ ਤੁਸੀਂ ਨਾ ਜਾਓ। ਫਿਰ ਮੈਂ ਡਾਟਾ ਇਕੱਠਾ ਕਰਨ ਲੱਗ ਗਿਆ, ਕਿਉਂਕਿ ਮੈਂ ਤਾਂ ਬਹਾਨਾ ਬਣਾਉਣਾ ਸੀ ਨਾ ਵਾਈਫ ਕੋਲ, ਬੱਚਿਆਂ ਕੋਲ ਵੀ। ਫਿਰ ਮੈਂ ਡਾਟਾ ਜਦੋਂ ਇਕੱਠਾ ਕਰਨ ਲੱਗਾ, ਤੁਸੀਂ ਜਿੱਧਰ ਨੂੰ ਤੁਰ ਪਓ ਕੋਈ ਵੇਖਦਾ, ਹਰੀ ਅਣਕ ਲਾ ਲਓ ਸਾਰੇ ਪਾਸੇ ਹਰਿਆਲੀ ਵੇਖਦੀ ਹੈ, ਸਹੀ ਗੱਲ ਹੈਂ, ਚਿੱਟੀ ਲਾ ਲਓ ਸੱਚਾਈ ਦਿਖਦੀ ਹੈ। ਫਿਰ ਜਦ ਮੈਂ ਇਹ ਡਾਟਾ ਇਕੱਠਾ ਕਰਨ ਲੱਗਾ, ਮੈਨੂੰ ਐਸੇ ਲੋਕ ਮਿਲੇ ਜਿਹੜੇ 45 ਵਾਰ ਪਾਕਿਸਤਾਨ ਆਉਣ ਤੋਂ ਬਾਅਦ ਅਮਰੀਕਾ ਕੈਨੇਡਾ ਗਏ ਨੇ। ਸਹੀ ਬਾਤ। ਉਹਨਾਂ ਦੇ ਨੰਬਰ ਇਕੱਠੇ ਕੀਤੇ, ਬੱਚਿਆਂ ਦੀ ਤਸੱਲੀ ਕਰਾਈ, ਵਾਈਫ ਦੀ ਕਰਾਈ, ਮਾਹੌਲ ਬਣਾਇਆ ਘਰੇ, ਹੈਂ, ਮਹਾਂਭਾਰਤ ਜੀ ਰੋਕਣਾ ਸੀ। ਉਹ ਤੋਂ ਬਾਅਦ ਯੂਥ ਮਿਲਿਆ, ਇੱਕ ਮੁੰਡਾ ਹਿੰਮਤਪੁਰੇ ਦਾ, ਤਹਿਸੀਲ ਗੁੱਲਾ, ਜ਼ਿਲ੍ਹਾ ਕੈਥਲ, ਜਿਹਦੀ 2 ਵਾਰ ਰਿਫਿਊਜ਼ਲ ਆਈ ਕੈਨੇਡਾ ਅਮਰੀਕਾ ਦੀ। ਤੀਜੀ ਵਾਰੀ ਜਿੱਦ ਕਰਕੇ ਨਨਕਾਣੇ ਦਾ ਪ੍ਰੋਗਰਾਮ ਬਣਾ ਬੈਠਿਆ, ਸਾਰਾ ਟੱਬਰ ਆ ਕੇ ਬਹਿ ਗਿਆ, ਰੱਬ ਦਾ ਵਾਸਤਾ ਨਾ ਜਾਈ। ਕਹਿੰਦਾ ਨਹੀਂ ਬਾਬੇ ਨਾਨਕ ਤੋਂ ਉੱਤੇ ਕੋਈ ਨਹੀਂ। ਉਹ ਆਇਆ, ਉਰੇ ਅਰਦਾਸ ਕਰਕੇ ਗਿਆ। 1 ਸਾਲ ਬਾਅਦ ਫਾਈਲ ਲਾਈ, ਅੱਜ ਮੈਲਬਰਨ ਆਸਟ੍ਰੇਲੀਆ ਬੈਠਾ ਹੈ। ਲੇਕਿਨ ਇਹ ਜਿਹੜੇ ਉਂਗਲਾਂ ਤੇ ਗਿਣਨ ਵਾਲੀਆਂ ਧਾਰਨਾ ਨੇ, ਇੱਕ ਤਾਂ ਹੈ ਘੱਟ ਹੈ, ਇਹਨਾਂ ਨੂੰ ਕੋਈ ਉਜਾਗਰ ਹੀ ਨਹੀਂ ਕਰ ਰਿਹਾ। ਮਾਫ ਕਰਨਾ, ਮੈਨੂੰ ਤੁਹਾਡੇ ਤੇ ਵੀ ਗੁੱਸਾ ਹੈ, ਤੁਸੀਂ ਸਾਰਾ ਕੁਝ ਕਵਰ ਕਰਦੇ ਹੋ, ਤੁਸੀਂ ਉਹ ਚੀਜ਼ ਨਹੀਂ ਕਵਰ ਕਰਦੇ ਜਿਹੜੇ ਬੰਦੇ ਪਾਕਿਸਤਾਨ ਜਾਣ ਤੋਂ ਬਾਅਦ ਕੈਨੇਡਾ ਅਮਰੀਕਾ ਗਏ ਨੇ। ਇਹਨੂੰ ਪ੍ਰੈਫਰੈਂਸ ਦਿਓ, ਹਾਈਲਾਈਟ ਕਰੋ, ਤਾਂ ਸੰਗਤ ਆਏਗੀ, ਵਰਨਾ ਇਹ ਸਾਰੀਆਂ ਬਾਕੀ ਗੱਲਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ, ਖੂਹ ਖਾਤੇ ਪੈ ਜਾਣਗੀਆਂ, ਠੀਕ ਹੈ। ਇਹ ਗਲਤਫਹਿਮੀਆਂ, ਡਰ ਪੈ, ਮੋਟੀਵੇਸ਼ਨ ਨਾਲ ਦੂਰ, ਕਿਉਂਕਿ ਸਾਡੇ ਵਿਰੋਧੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਦੁਸ਼ਮਣਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਿਆਰ ਕਰਨ ਵਾਲਿਆਂ ਦੀ ਗਿਣਤੀ ਬੜੀ ਘੱਟ ਹੈ। ਅਸੀਂ ਤਾਂ ਜੀ ਆਪਣੀ ਕੋਸ਼ਿਸ਼ ਕਰੀ ਦੀ ਹੈ ਚੈਨਲ ਦੇ ਵਿੱਚ, ਬਹੁਤ ਦਫਾ ਅਸੀਂ ਇਹ ਸਵਾਲ ਉਠਾਇਆ ਕਿ ਜਿਹੜੇ ਲੋਕਾਂ ਨੇ ਗਲਤਫਹਿਮੀ ਪੈਦਾ ਕੀਤੀ ਆ ਕਿ ਪਾਕਿਸਤਾਨ ਜਾਣ ਤੋਂ ਬਾਅਦ ਵੀਜ਼ਾ ਨਹੀਂ ਲੱਗਦਾ। ਅਸੀਂ ਸਪੈਸ਼ਲ ਜਾਣੀ ਇਹ ਗੱਲ ਪੁੱਛੀ ਦੀ ਆ। ਉਹ ਸਾਡਾ ਮਕਸਦ ਇਹ ਹੀ ਆ ਕਿ ਜਿਹੜੀ ਨਵੀਂ ਨਸਲ ਆ ਉਹਨਾਂ ਨੂੰ ਪਤਾ ਲੱਗੇ ਕਿ ਐਸਾ ਮਸਲਾ ਕੋਈ ਨਹੀਂ ਹੈਗਾ। ਦੇਖੋ ਜੀ, ਇੱਕ ਮੈਂ ਗੱਲ ਕਰੀ ਸੀਗੀ ਪਹਿਲਾਂ ਏਜੰਟਾਂ ਦੀ, ਪ੍ਰਚਾਰਕਾਂ ਦੀ, ਜੋ ਹੈ ਤੀਜੀ SGPC ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਚੌਥੀ ਇਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ, ਲਾਈਟਲੀ, ਠੀਕ ਹੈ, ਤੇ ਇਹਨੂੰ ਹਾਈਲਾਈਟ ਨਹੀਂ ਕੀਤਾ ਜਾ ਰਿਹਾ ਪ੍ਰੋਪਰਲੀ। ਇਹਦੇ ਤੇ ਕੋਈ ਮੈਨੂੰ ਇੱਕ ਵੀ ਕਿਤਾਬ ਦਿਖਾ ਦਿਓ, ਇੱਕ ਵੀ ਪਾਕਿਸਤਾਨ ਕਮੇਟੀ, ਸ਼੍ਰੋਮਣੀ ਕਮੇਟੀ ਦਾ ਬਿਆਨ ਦਿਖਾ ਦਿਓ ਆਇਆ ਹੋਵੇ ਗਲਤਫਹਿਮੀ ਦੂਰ ਕਰਨ ਨੂੰ, ਹੈ। ਇਸ ਤੇ ਕੰਮ ਨਹੀਂ ਹੋ ਰਿਹਾ, ਠੀਕ ਹੈ। ਇਸ ਟਾਈਮ ਪਾਕਿਸਤਾਨ ਨੇ 10,000 ਵੀਜ਼ਾ ਜਾਰੀ ਕੀਤਾ, ਜੋ ਅੰਕੜੇ ਇਹ ਕਹਿੰਦੇ ਨੇ, ਇਹ ਸੁਣਨ 'ਚ ਆਇਆ 5,000 ਵੀਜ਼ਾ ਤੇ ਸ਼੍ਰੋਮਣੀ ਕਮੇਟੀ ਨੂੰ ਮਿਲਿਆ ਸੀਗਾ। ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੀਆਂ ਸਾਰੀਆਂ ਆਰਗੇਨਾਈਜੇਸ਼ਨਾਂ ਵੀ ਕੋਟਾ ਵਧਾਓ। ਜਦ ਕੌਮ ਦਾ ਇਮਤਿਹਾਨ ਆਇਆ ਇੱਥੇ ਆਉਣ ਦਾ, ਤੇ ਕੌਮ ਫੇਲ ਹੋ ਰਹੀ ਹੈ। ਕਾਰਨ ਕੀ ਹੈ? ਅਪਰੋਕਸੀਮੇਟ 5,000 ਦੇ ਕਰੀਬ ਸਿਰਫ ਸੰਗਤ ਆ ਰਹੀ ਹੈ। ਵੱਖ-ਵੱਖ ਸੰਸਥਾਵਾਂ, SGPC ਕੋਲ ਸੁਣਨ 'ਚ ਆਇਆ 1400 ਬੰਦਾ ਜ਼ੋਰ ਲਾ ਕੇ ਤਿਆਰ ਹੋਇਆ। ਪਾਕਿਸਤਾਨ ਉਹੀ ਆ ਰਿਹਾ ਜਾਂ ਤਾਂ ਪਹਿਲਾਂ ਆ ਚੁੱਕਾ ਕਈ ਵਾਰ, ਉਹਦਾ ਡਰ ਪੈ, ਜਿਨ੍ਹਾਂ ਦੀ ਫੈਮਿਲੀ 'ਚੋਂ ਕੋਈ ਆ ਚੁੱਕਿਆ, ਡਰ ਪੈ। ਸਭ ਤੋਂ ਜ਼ਿਆਦਾ ਪਿਆਰ ਪਾਕਿਸਤਾਨ ਨੂੰ ਕਰਦੇ ਰਿਫਿਊਜੀ ਲੋਕ ਕਰਦੇ ਨੇ, ਜਿਹੜੇ ਇੱਥੋਂ ਹਿਜਰਤ 'ਚ ਗਏ, ਜਿਵੇਂ ਅਸੀਂ ਆ। ਨੰਬਰ 2 ਹੈ ਯੂਥ ਤੇ ਨਾ ਹੀ ਨਹੀਂ ਲੈਂਦੀ। ਯੂਥ ਤਾਂ ਹੀ ਸੋਚੀ ਬੈਠੀ ਅਮਰੀਕਾ ਕੈਨੇਡਾ ਸ਼ਾਇਦ ਸਾਡੇ ਜਾਏ ਤੇ ਟਰੰਪ ਸਾਹਿਬ ਖਾਣਾ ਖਾਣਗੇ, ਜੇ ਸਾਡੇ ਜਾਏ ਤੇ ਵਰਤ ਟੁੱਟੇਗਾ। ਜਿਹੜੇ ਲਿਫਟ ਲੈ ਕੇ ਜਾਂਦੇ ਉਹ ਵੀ ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਦੇ ਨੇ। ਭੇਡ ਚਾਲ ਹੈ, ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ। ਮੇਰੇ 2 ਬੱਚੇ ਕੈਨੇਡਾ ਨੇ, ਲੇਕਿਨ ਅਸੀਂ ਇੱਥੇ ਆਏ ਆਵਾਮ ਦੇ ਪਿਆਰ ਪਿੱਛੇ, ਠੀਕ ਹੈ। ਤੁਹਾਡਾ ਜਿਹੜਾ ਪਿਆਰ ਮੁਹੱਬਤ ਖਿੱਚ ਲਿਆਂਦਾ। ਮੇਰੇ ਦੇਖੋ ਆਉਣ ਤੋਂ ਪਹਿਲਾਂ ਮੇਰੇ ਸੱਟ ਲੱਗੀ ਹੈ, 3 ਟਾਂਕੇ ਲੱਗੇ ਨੇ, ਕਿਉਂਕਿ ਮੈਂ ਅਰਦਾਸ ਕਰ ਬੈਠਿਆ ਸੀ। ਮੈਂ 3 ਮਹੀਨੇ ਸੰਗਤਾਂ ਨੂੰ ਤਿਆਰ ਕੀਤਾ। ਮੈਂ ਕਹਿਣਗੇ ਬਾਈ ਧੋਖਾ ਦੇ ਗਿਆ, ਸਾਡਾ ਪਾਸਪੋਰਟ ਖਰਾਬ ਕਰਤਾ। ਆਪਣੀ ਵਾਰੀ ਮੁੰਡੇ ਯਾਦ ਆ ਗਏ, ਨਹੀਂ ਆਇਆ ਜਾਣ ਕੇ। ਮੈਨੂੰ ਅਰਦਾਸ ਲਈ ਕਹਿ ਲਓ, ਗੁਰੂ ਸਾਹਿਬ ਨੇ ਕਿ ਮੈਂ ਤੇ ਕਹਾਂਗਾ ਇਹਨਾਂ ਨੇ ਹੱਥ ਦੇ ਕੇ ਰੱਖਿਆ। ਹੌਸਲਾ ਕਰੋ, ਬਿਲਕੁਲ ਤੁਸੀਂ ਇੱਕ ਕੁਰਬਾਨੀ ਦਿੱਤੀ ਕਿ ਆਪਣੀ ਸੱਟ ਚੋਟ ਜਿਹੜੀ ਆ ਉਹਦੇ ਬਾਵਜੂਦ, ਟਾਂਕੇ ਲੱਗੇ ਆ, ਸਵੈਲਿੰਗ ਹੋਈ ਆ, ਸੱਟਾਂ ਲੱਗੀਆਂ, ਜ਼ਖਮ ਹੋਏ ਆ, ਉਹਦੇ ਬਾਵਜੂਦ ਤੁਸੀਂ ਕਿਉਂਕਿ ਮੋਹਰੇ ਲੱਗ ਗਏ ਸੀਗੇ ਤੇ ਤੁਸੀਂ ਮੋਹਰੇ ਲੱਗ ਕੇ ਫਿਰ ਦਿਖਾ ਵੀ ਦਿੱਤਾ। ਨਹੀਂ, ਉਹ ਫਿਰ ਫਰਜ਼ ਬਣਦਾ ਨਾ। ਫਰਜ਼ ਬਣਦਾ ਹੈ। ਦੇਖੋ ਸਾਨੂੰ ਇਹ ਦੁੱਖ ਹੈ, ਗੱਡੀਆਂ ਰੋਕਣ ਵਾਲੀ ਕੌਮ, ਟ੍ਰੇਨਾਂ ਪੰਜਾ ਸਾਹਿਬ ਸਾਕਾ, 84 ਟੈਂਕਾਂ ਮੂਹਰੇ ਲੰਮੀ ਪੈਣ ਵਾਲੀ ਕੌਮ ਅੱਜ ਵੀਜ਼ਾ ਲੈ ਕੇ ਆਉਣ ਤੋਂ ਡਰਦੀ ਹੈ। ਅੱਜ ਹਾਲਾਤੇ ਹੋਏ ਪਏ ਨੇ, ਮਾਫ ਕਰਨਾ, ਯੂਥ ਦੇ ਦਿਮਾਗ 'ਚ ਇਹ ਬਹਿ ਗਿਆ ਜੇ ਬਾਬਾ ਨਾਨਕ ਪ੍ਰਗਟ ਵੀ ਹੋ ਜਾਏ ਨਾ ਸਾਡੀ ਯੂਥ ਕੇ, ਬਾਬਾ ਜੀ ਮਾਫ ਕਰਨਾ ਤੁਸੀਂ ਵਿਹਲੇ ਹੋ, ਅਸੀਂ ਪਹਿਲਾਂ ਅਮਰੀਕਾ ਕੈਨੇਡਾ ਘੁੰਮ ਆਈਏ ਫੇਰ ਆ ਜਾਵਾਂਗੇ। ਇਹ ਬਹੁਤ ਮਾੜਾ ਟਾਈਮ ਚੱਲ ਰਿਹਾ ਹੈ, ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ। ਮੈਂ ਪਿਛਲੇ 3 ਮਹੀਨੇ 'ਚ ਡੇਲੀ 10-20 ਬੰਦਿਆਂ ਨੂੰ ਕਹਿ ਕੇ ਰੋਟੀ ਖਾਂਦਾ ਸਾਂ ਰਾਤੀ,
ਵੀ ਤਿਆਰੀ ਕਰਨ ਵਾਸਤੇ। ਤੇ ਮੈਂ ਘੱਟੋ ਘੱਟ 150 ਗੁਰਦੁਆਰਿਆਂ 'ਚ ਅਨਾਉਂਸਮੈਂਟਾਂ ਕਰਾਈਆਂ ਹਜ਼ਾਰਾਂ ਦੇ ਇਕੱਠ 'ਚ ਜਾਣ ਬਾਰੇ। ਮੈਂ 3-4 ਮਹੀਨੇ ਟਿੱਲ ਲਾ ਕੇ ਹਜ਼ਾਰਾਂ ਲੋਕਾਂ ਤੱਕ ਆਵਾਜ਼ ਪਹੁੰਚਾਈ ਸੋਸ਼ਲ ਮੀਡੀਆ ਤੇ, ਫੇਸਬੁੱਕ, YouTube ਤੇ, ਯਾਨੀ ਪੰਜਾਬੀ ਜਗ੍ਹਾ ਪੂਰਾ ਟਿੱਲ ਲਾਤਾ। ਰਿਜ਼ਲਟ ਕੀ ਮਿਲਿਆ? ਮੇਰੇ ਪੂਰੇ ਜ਼ਿਲ੍ਹੇ ਪਟਿਆਲੇ 'ਚ ਇੱਕ ਬੀਬੀ ਤਿਆਰ ਹੋਈ ਜਿਹੜੀ ਅਨਾਉਂਸਮੈਂਟ ਸੁਣ ਕੇ ਅੱਗੇ ਤੋਂ ਅੱਗੇ ਆਈ। ਉਹ ਵੀ ਹਿੰਦੂ ਬੀਬੀ, ਰਾਜ ਰਾਣੀ ਆਈ ਹੈ। ਕੋਈ ਬੰਦਾ ਸਰਦਾਰ, ਵੱਡੇ ਵੱਡੇ ਦਾੜੇ ਗਾਤਰੇ ਕੋਈ ਨਹੀਂ। ਸਭ ਤੋਂ ਜ਼ਿਆਦਾ ਤੇ ਬੁਰਾ ਹਾਲ ਪਿਆ, ਮੂਡ ਖਰਾਬ ਹੋਇਆ ਜਦ ਮੈਂ ਪ੍ਰਚਾਰਕਾਂ ਨੂੰ ਕਿਹਾ, ਮੈਨੂੰ ਸਰਨਾ ਸਾਹਿਬ ਪ੍ਰਚਾਰਕ ਫਰੀ ਜਾਣਗੇ, ਕੋਈ ਪੈਸਾ ਨਹੀਂ ਲਿਆ ਜਾਊਗਾ। ਮੈਨੂੰ ਚਾਅ ਚੜ੍ਹ ਗਿਆ ਵੀ ਲਾਲਚੀ ਨੇ ਕਈ ਲੋਕ, ਸ਼ਾਇਦ ਲਾਲਚ ਨੂੰ ਚਲੇ ਜਾਣ। ਜਦੋਂ ਮੈਂ ਰਾਗੀ ਢਾਡੀ ਪ੍ਰਚਾਰਕਾਂ ਕੋਲ ਗਿਆ, ਪ੍ਰਚਾਰਕਾਂ ਨੂੰ ਜੀ ਮਾफ़ ਕਰਨਾ ਬਿਲਕੁਲ ਹੀ ਡਰ ਭੈ ਵਹਿਮ ਹੋ ਗਿਆ। ਕਹਿੰਦੇ ਜੀ ਪਾਸਪੋਰਟ ਨਹੀਂ ਖਰਾਬ ਕਰਨਾ। ਅਮਰੀਕਾ ਕੈਨੇਡਾ ਬਥੇਰਾ ਸਮਝਾਇਆ ਕਿ ਜਾਂ ਕੋਈ ਨਹੀਂ ਤਿਆਰ ਹੋ ਰਿਹਾ ਸੀਗਾ। ਹੈਂ, ਜੇ ਇੱਕ ਜਥਾ ਤਿਆਰ ਹੋਇਆ ਹੈ ਸੁਖਜਿੰਦਰ ਸਿੰਘ ਅਨਮੋਲ, ਨਵਾਂ ਸ਼ਹਿਰ ਢਾਡੀ ਜਥਾ, ਉਹ ਵੀ ਤਾਂ ਤਿਆਰ ਹੋਇਆ, ਪਹਿਲਾਂ ਉਹ ਕੈਨੇਡਾ ਅਮਰੀਕਾ ਜਾਇਆ ਸੀ। ਹਾਲਾਤ ਇਹ ਪੈਦਾ ਹੋ ਗਏ, ਜੇ ਕੋਈ 5-7 ਜਥੇ ਤਿਆਰ ਹੁੰਦੇ ਵੀ ਸੀ, ਕਿਸੇ ਦਾ ਤਬਲੇ ਵਾਲਾ ਡਰ ਜਾਂਦਾ ਸੀ, ਕਿਸੇ ਦਾ ਸਾਥੀ ਕੋਈ ਨਾ ਕੋਈ ਡਰ, ਉਹਦੇ ਕਰਕੇ ਦੂਜੇ ਕਈਆਂ ਦੀ ਹਵਾ ਕੱਢ ਦਿੰਦੀ ਆ, ਬੀਵੀ ਕੱਢ ਦਿੰਦੀ ਹੈ। ਹੈਂ, ਤੂੰ ਪਾਕਿਸਤਾਨ ਚੱਲਿਆ, ਕਈ ਬੱਚੇ ਤੋਂ ਡਰਦੇ ਨਹੀਂ ਆਉਂਦੇ। ਯਾਨੀ ਲੋਕ ਆਪਦੀ ਬੁੱਧੀ ਵਰਤਦੇ ਨਹੀਂ। ਲੋਕਾਂ ਦੀ ਤਾਂ ਉਹ ਹਾਲਤ ਪਈ ਆ, ਈਦ ਤੇ ਕਹਿੰਦੇ ਕੋਈ ਬੱਕਰਾ ਲਈ ਜਾ ਰਿਹਾ ਸੀ ਚੰਗਾ ਬੜਾ ਬਣਾਉਣ ਵਾਸਤੇ, ਖਾਣ ਵਾਸਤੇ, ਉਹ ਰਾਜ ਮੇਰੇ ਵਰਗੇ ਠੱਗ ਥਾਂ ਟੱਕਰੀ ਗਏ, ਥੋੜੇ ਫਾਸਲੇ, ਉਹ ਤਾਂ ਕੁੱਤਾ ਲਈ ਜਾਂਦਾ। ਉਹਨੇ ਸੋਚਿਆ ਸ਼ਾਇਦ ਕੁੱਤਾ ਹੀ ਨਾ ਹੋਵੇ, ਉਹਨੇ ਅੱਗੇ ਜਾ ਕੇ ਛੱਡਤਾ ਤੇ ਬਾਅਦ 'ਚ ਉਹ ਠੱਗਾਂ ਨੇ ਖਾ ਲਿਆ। ਉਰੇ ਜੇ ਕੋਈ ਪਹਿਲੀ ਗੱਲ ਮੂਡ ਨਹੀਂ ਬਣਾਉਂਦਾ, ਜੇ ਕੋਈ ਮੂਡ ਬਣਾਉਂਦਾ ਹੈ ਉਹਨੂੰ ਰਾਹ 'ਚ ਇੰਨੇ ਠੱਗ ਟੱਕਰਦੇ ਨੇ ਵੀ ਉਹਦਾ ਬਰੇਨ ਵਾਸ਼ ਕਰ ਦਿੰਦੇ। ਆਪਦੀ ਬੁੱਧੀ ਤਾਂ ਵਰਤਦੇ ਨਹੀਂ ਲੋਕ ਪਏ। ਅੱਛਾ, ਉਹਨਾਂ ਨੇ ਕਿਹਾ ਤੁਸੀਂ ਫੈਕਟ ਦਿਖਾਓ ਕਿਤੇ ਇੱਕ ਜਗ੍ਹਾ ਲਿਖਿਆ ਹੋਵੇ ਵੀ ਹਰ ਦੇਸ਼ ਦੀ ਆਪਣੀ ਪਾਲਿਸੀ। ਅਸੀਂ ਅੰਕੜੇ ਇਕੱਠੇ ਕੀਤੇ, 23 ਲੱਖ ਪਾਕਿਸਤਾਨੀ ਪੱਛਮੀ ਦੇਸ਼ਾਂ 'ਚ ਬੈਠਾ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। 23 ਲੱਖ 'ਚੋਂ 70,000 ਬੰਦੇ ਨੂੰ ਪਿਛਲੇ ਸਾਲ ਅਮਰੀਕਾ ਨੇ ਵੀਜ਼ੇ ਦਿੱਤੇ ਨੇ। ਤੁਹਾਡੀਆਂ ਫਲੈਟਾਂ ਹਰ ਥਾਂ ਜਾ ਰਹੀਆਂ ਨੇ। ਹਰ ਦੇਸ਼ ਦੀ ਵੀਜ਼ਾ ਪਾਲਿਸੀ ਦਾ ਪ੍ਰੋਸੈਸ ਹੁੰਦਾ ਆਪਣਾ ਵੀਜ਼ਾ ਦੇਣ ਦਾ, ਉਹ ਜਿਹੜਾ ਫਾਲੋ ਨਹੀਂ ਕਰੇਗਾ ਉਹਨਾਂ ਨੇ ਵੀਜ਼ਾ ਨਹੀਂ ਦੇਣਾ, ਚਾਹੇ ਕਿਸੇ ਦੇਸ਼ ਦਾ। ਜਿਹੜਾ 2 ਨੰਬਰ ਕੰਮ ਕਰਨਾ ਦੇਣਾ ਪਾਕਿਸਤਾਨ ਦੇ ਸਿਰ ਤੇ ਕਰੋਗੇ। ਇੱਥੇ ਪਾਕਿਸਤਾਨ 'ਚ ਰਹਿੰਦੇ ਆ ਤੁਸੀਂ ਕਰੋਗੇ, ਉੱਥੇ ਵੀ ਤੁਹਾਨੂੰ ਮੁਸ਼ਕਲਾਤ ਤਾਂ ਆਣੀ ਹੈ ਨਾ ਜੀ। ਤੇ ਜੇ ਥਰੂ ਪ੍ਰੋਪਰ ਚੈਨਲ ਜਿਹੜਾ ਤੁਸੀਂ ਕੰਮ ਕਰਦੇ ਹੋ ਜਾਇਜ਼ ਤਰੀਕੇ ਨਾਲ, ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਬਣਦੀ ਹੈਗੀ। ਜਾਣਕਾਰੀ ਤੁਸੀਂ ਅੱਗੇ ਨਹੀਂ ਪੁੱਛਿਆ, ਜਿੰਨੇ ਇੱਥੇ ਜਥੇ ਆ ਰਹੇ, ਮੇਰਾ 15 ਸਾਲਾਂ ਦਾ ਰਿਕਾਰਡ ਹੈ। ਮੈਂ VC ਕੋਲ ਬੈਠਾ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਾਲੇ ਕੋਲ 2 ਦਿਨ ਪਹਿਲਾਂ 3 ਉਰਦੂ ਦੀ ਬਾਣੀ ਲੈਣ ਗਿਆ। ਪਹਿਲਾਂ ਸਾਰੀ ਸਾਧ ਸੰਗਤ ਨੂੰ ਖੁਸ਼ਖਬਰੀ ਸੁਣਾਦਾ, ਦਾਸ ਤੋਂ ਸੇਵਾ ਕਰਾਈ ਹੈ ਮੇਰੇ ਇਲਾਕੇ ਦੇ ਵਕੀਲ ਐਡਵੋਕੇਟ, ਇਹ ਫਰੈਸ਼ ਪਾਸਪੋਰਟ ਤੇ ਆਏ ਨੇ। ਇਹਨਾਂ ਦੀ ਇੰਟਰਵਿਊ ਨੂੰ ਪਿਛਲੇ 24 ਘੰਟੇ 'ਚ 82,000 ਲੋਕ ਦੇਖ ਚੁੱਕੇ ਨੇ। ਇਹ ਸਿਰਫ ਇਹ ਦਿਖਾਉਣ ਆਏ ਨੇ, ਤੁਸੀਂ ਵਕੀਲਾਂ ਨੂੰ ਸਿਆਣੇ ਕਹਿੰਦੇ ਹੋ, ਵਕੀਲ ਫੈਕਟ ਦੇਖਦਾ, ਵਕੀਲ ਹੀ ਕਹਿੰਦਾ ਜਿਹਨੇ ਫੈਕਟ ਨਾ ਦੇਖੇ। ਜੇ ਇਹ ਕਹਿੰਦੇ ਯਾਰ ਇਹ ਕੋਈ ਰਿਟਨ ਤੇ ਤਾਂ ਨਹੀਂ, ਜੇ ਮੰਨ ਲਓ ਇਹ ਗੱਲਾਂ ਸੱਚ ਵੀ ਨੇ, ਪਾਸਪੋਰਟ ਖਰਾਬ ਹੋਣ ਵਾਲੀਆਂ, ਠੱਪਾ ਨਹੀਂ ਲਾਉਣਾ ਪਾਕਿਸਤਾਨ, ਅਗਰ ਇਹ ਗੱਲਾਂ 'ਚ ਦਮ ਹੋਏ, ਭਾਰਤੀ ਮੈਨੂੰ ਤਾਂ ਇੱਕ ਮੁੱਦਾ ਚਾਹੀਦਾ ਭੰਡਣ ਦਾ, ਉਹ ਤੇ ਉਹ ਬੰਦੇ ਨੂੰ ਹੀਰੋ ਬਣਾ ਦੇਣ। ਇਸ ਲਈ ਗੱਲਾਂ ਝੂਠੀਆਂ ਨੇ। ਇਹਨਾਂ ਤੇ ਵਿਸ਼ਵਾਸ ਨਾ ਕਰੋ। ਬਾਬੇ ਨਾਨਕ ਦੇ ਦਰ ਤੋਂ ਕੁਝ ਜੋ ਮਿਲਣਾ ਇੱਥੋਂ ਮਿਲਣਾ, ਇੱਥੋਂ ਹੀ ਤੁਹਾਡੇ ਪੱਛਮੀ ਦੇਸ਼ਾਂ ਦੇ ਬੂਹੇ ਖੁੱਲ੍ਹਣੇ ਨੇ। ਸਿੱਖ ਇੱਕ ਪਾਸੇ ਸਵੇਰੇ ਸ਼ਾਮ ਅਰਦਾਸ ਕਰਦਾ, ਵਿਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰੇ। ਜਦੋਂ ਮੌਕਾ ਮਿਲਦਾ ਮਾਫ਼ ਕਰਨਾ, ਕਿਸੇ ਨੂੰ ਥਾਈਲੈਂਡ ਦੀਆਂ ਮਾਲਸ਼ਾਂ ਯਾਦ ਆ ਜਾਂਦੀਆਂ ਨੇ, ਕਿਸੇ ਨੂੰ ਪੱਛਮੀ ਦੇਸ਼ ਯਾਦ ਆ ਜਾਂਦੇ ਨੇ। ਹੱਦ ਹੋਈ ਪਈ ਯਾਰ, ਕੀ ਹੋ ਗਿਆ ਕੌਮ? ਜਾਂ ਤੇ ਅਰਦਾਸ ਨਹੀਂ ਸੀ ਕਰਨੀ ਬਚਪਨ ਤੋਂ, ਜੇ ਅਰਦਾਸ ਕੀਤੀ ਘਰੇ ਬੈਠੇ ਮੌਕਾ ਮਿਲ ਰਿਹਾ, ਘੱਟ ਪੈਸੇ, ਸਭ ਤੋਂ ਘੱਟ ਪੈਸੇ ਯਾਤਰਾ ਹੁੰਦੀ, ਤਾਂ ਕਿਉਂ ਨਹੀਂ ਪੂਰੀ ਕਰਦੇ? ਇਹਦਾ ਮਤਲਬ ਗੁਰੂ ਸਾਹਿਬ ਨੂੰ ਧੋਖਾ ਦੇ ਰਹੇ ਆ, ਆਪਣੇ ਆਪ ਨੂੰ ਧੋਖਾ ਦੇ ਰਹੇ ਆ। ਇਹ ਵੀ ਇਸੇ ਕਰਕੇ ਆਏ ਨੇ। ਹੈਂ, ਕਈ ਦੋਸਤਾਂ ਨਾਲ ਗੁੱਸੇ 'ਚ ਗਿੱਲਾ ਹੋਇਆ, ਮੈਂ ਤੂੰ ਹੁਣ ਅਰਦਾਸ ਕਰੀ ਜਾਂ ਸੁਣੀ। ਹੈਂ, ਤੇ ਇਹ ਗੱਲਾਂ ਗਲਤ ਨੇ, ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ। ਇਹ ਤੁਹਾਡੇ ਸਾਹਮਣੇ ਦੱਸਣਗੇ ਕਿਵੇਂ ਫਰੈਸ਼ ਪਾਸਪੋਰਟ ਤੇ ਆਏ ਨੇ। ਠੀਕ ਆ, ਮੈਂ ਇੱਥੋਂ ਜਾਨਸਰ ਕੈਨੇਡਾ ਦੀ ਫਾਈਲ ਲਾਣੀ ਹੈ, ਐਗਜ਼ਾਮਪਲ ਬਣ ਕੇ ਦਿਖਾਣੀ ਲੋਕਾਂ ਨੂੰ। ਬਿਲਕੁਲ ਸਹੀ ਹੋ। ਠੀਕ ਹੈ, ਕਿਉਂਕਿ ਸਾਨੂੰ ਆਪ ਕੁਰਬਾਨੀ ਕਰਨੀ ਪਏਗੀ। ਬਾਬੇ ਨਾਨਕ ਦੇ ਦਰ ਤੋਂ ਉੱਤੇ ਕੋਈ ਦੇਸ਼ ਨਹੀਂ। ਮੇਰਾ ਚੈਲੰਜ ਹੈ, ਪਾਕਿਸਤਾਨ ਤੋਂ ਬਿਨਾਂ ਕਿਸੇ ਦੇਸ਼ ਚੱਲੋ, ਤੁਹਾਨੂੰ ਕੋਈ ਪਾਣੀ ਵੀ ਪੁੱਛ ਜੇ, ਨਹੀਂ ਪੁੱਛਣਾ, ਕੋਈ ਤੁਹਾਨੂੰ ਅਣਜਾਣ ਬੰਦਾ ਰਾਹ ਵੀ ਦੱਸ ਦੇ, ਲੇਕਿਨ ਉਹਦੇ ਲੜਾਈਆਂ ਹੋਣਗੀਆਂ ਤੁਹਾਡੀ ਆਓ ਭਗਤ ਲਈ। ਤੁਹਾਡਾ ਪੋਜ਼ਿਟਿਵ ਪੱਖ ਕਿਸੇ ਨੇ ਜੇ ਦਿਖਾਉਣਾ ਸਾਡੇ ਚੈਨਲ ਕੋਈ ਨਹੀਂ ਦਿਖਾਉਂਦੇ, ਜੋ ਤੁਸੀਂ ਪਿਆਰ ਮੁਹੱਬਤ ਦੇ ਰਹੇ ਹੋ ਸਾਨੂੰ। ਆਹੀ ਚੈਨਲ ਜਿਹੜੇ ਚਲਾ ਰਹੇ ਸਾਡੇ ਮਿੱਤਰ, ਵੈਬ ਚੈਨਲ, ਸੋਸ਼ਲ ਮੀਡੀਆ, ਆਹੀ ਪਿਆਰ ਮੁਹੱਬਤ ਦਿਖਾਉਂਦਾ ਹੈ। ਕੋਈ ਇੱਕ ਚੈਨਲ ਹੋਵੇ ਸੋਸ਼ਲ ਮੀਡੀਆ, ਸਾਰੇ ਚੈਨਲਾਂ ਨੂੰ ਮੈਂ ਸਲਾਮ ਕਰਦਾ, ਚਾਹੇ ਇੱਧਰ ਨੇ ਚਾਹੇ ਉੱਧਰ ਨੇ। ਵੈਬ ਚੈਨਲ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਨਹੀਂ ਤੁਹਾਡੇ ਤੱਕ ਪਹੁੰਚ ਸਕਦੀਆਂ, ਇਹ ਬਕਾਊ ਮੀਡੀਆ ਨਹੀਂ ਪਹੁੰਚਾਉਂਦਾ, ਅਸੀਂ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਹੈ ਜੀ। ਇੱਕ ਚੰਗੀ ਖਬਰ ਇਹ ਹੈ ਜੀ, ਆ ਸੋਸ਼ਲ ਮੀਡੀਆ ਨੇ
ਭਾਵੇਂ ਹੱਦਾਂ ਨੇ, ਇਹਨੇ ਹੱਦਾਂ ਤੋੜਤੀਆਂ, ਦੇਸ਼ ਇੱਕ ਕਰਤਾ। ਇਸੇ ਕਰਕੇ ਥੋੜ੍ਹੀਆਂ ਤੰਦਾਂ ਜੁੜੀਆਂ ਹੋਈਆਂ ਨੇ। ਠੀਕ ਹੈ ਜੀ। ਕਰਤਾਰਪੁਰ ਲਾਂਘੇ ਦੀ ਸਾਨੂੰ ਬੜੀ ਖੁਸ਼ੀ ਹੈ, ਬਹੁਤ ਅੱਛਾ ਹੋਇਆ, ਖੁੱਲ੍ਹ ਰਿਹਾ। ਐਵੇਂ ਵੀਜ਼ਾ ਫੀਸ ਨੂੰ ਬਾਦ-ਬਾਦ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ। $20 ਨੂੰ ਮੁੱਦਾ ਬਣਾ ਰੱਖਿਆ। ਮੇਰਾ ਖਿਆਲ ਜੇ ਇਹ ਤੁਹਾਡੀ ਉਧਰ ਜਗ੍ਹਾ ਹੁੰਦੀ, ਅਸੀਂ ਇੱਧਰ ਹੁੰਦੇ। ਸਰ ਜੀ ਅਸੀਂ ਹੱਜ ਕਰਨ ਲਈ 6 ਤੋਂ 7 ਲੱਖ ਰੁਪਈਆ ਲਾ ਕੇ ਜਾਈਦਾ ਆ। ਲੱਖ ਲਾ ਕੇ ਜਾਂਦੇ ਨੇ ਜਦ। ਠੀਕ ਆ, ਉਹ ਵੀ ਕੁਰਾਨਦਾਜ਼ੀ ਦੇ ਬਾਅਦ। ਹਾਂ ਅੱਛਾ, ਹੱਜ ਯਾਦ ਆ। ਮੁਸਲਮਾਨ ਮੱਕੇ ਮਦੀਨੇ ਜਾ ਕੇ ਹਾਜੀ ਬਣਦਾ ਹੈ, ਜਿਵੇਂ ਮਰਜ਼ੀ ਪੈਸੇ ਫੜਦਾ, ਕਰਜ਼ਾਈ ਹੁੰਦਾ ਹੈ। ਸਿੱਖ ਦਾ ਮਾਫ ਕਰਨਾ ਹੱਜ ਬਾਬਾ ਨਨਕਾਣਾ ਹੈ। ਉਦੋਂ ਹੱਜ ਕਬੂਲ ਹੋਗਾ ਜਦ ਇੱਥੇ ਹਾਜ਼ਰੀ ਲੱਗੂਗੀ। ਇਹ ਸਰੀਰ ਦਾ ਪਤਾ ਨਹੀਂ ਅਸੀਂ ਕਿਉਂ ਆਇਆ, 60 ਲੱਖ ਕੇ ਪਤਾ ਨਹੀਂ। ਕੱਲ ਨੂੰ ਸ਼੍ਰੀ ਜੀ ਜਦੋਂ ਵੀ ਰਹਿ ਗਿਆ, ਮਰਨ ਤੋਂ ਪਹਿਲਾਂ ਦਰਸ਼ਨ ਕਰਦੀ ਹੈ, ਅਰਦਾਸ ਪੂਰੀ ਕਰਦੀ ਹੈ। ਜੇ ਅਰਦਾਸ ਹੀ ਨਾ ਪੂਰੀ ਹੈ ਮਰਨ ਤੋਂ ਪਹਿਲਾਂ, ਫਿਰ ਅਰਦਾਸ ਕਰੀ ਦਾ ਫਾਇਦਾ ਹੀ ਕੀ। ਠੀਕ ਹੈ। ਤੇ ਏਜੰਟ ਕੁਛ ਵੀ ਕਹਿ ਕੇ ਤੁਹਾਡੇ ਤੋਂ ਲੱਖਾਂ ਰੁਪਏ ਲੈ ਲੈਂਦੇ ਨੇ ਬਾਹਰ ਦੇ, ਅਸੀਂ ਹੱਥੀਂ ਦੇ ਕੇ ਆ ਜੰਨੇ ਹਾਂ, ਉਹ ਵੀ ਤਾਂ ਜੜਦੇ ਆ। ਇੱਥੇ ਤਾਂ ਖਰਚੇ ਕੋਈ ਨਹੀਂ ਗਾ। ਠੀਕ ਆ, ਇਸ ਕਰਕੇ ਜੀ ਸ਼ਰਾਰਤੀ ਜਿਹੜੇ ਅਨਸਰ ਆ ਉਹਨਾਂ ਨੇ ਤੁਹਾਨੂੰ ਇਹ ਹਵਾ ਦਿੱਤੀ ਆ ਵੀ ਇਹਨੂੰ ਨਾ ਤੀਲੀ ਲਾਈ ਸੀ ਵੀ ਇਸ ਗੱਲ ਨੂੰ ਚੱਕ ਕੇ ਜਿਹੜਾ ਨਾ ਤੁਰ ਪੈਣ। ਲੇਕਿਨ ਸਮਝਦਾਰ ਬੰਦੇ ਉਹਨਾਂ ਦੀ ਪੁਲਿਸੀ ਨੂੰ ਸਮਝ ਗਏ ਵੀ ਇਹ ਸਿਰਫ ਨਾ ਸਾਨੂੰ ਖਰਾਬ ਕਰਨ ਵਾਲੀ ਗੱਲ ਆ। $20 ਤਾਂ ਕੁਝ ਵੀ ਨਹੀਂ ਹੈਗਾ। ਅੱਛਾ, ਕੁਛ ਵੀ ਨਹੀਂ ਜੀ। ਸਾਡੇ ਉੱਥੇ 1100 ਰੁਪਇਆ ਕਮਰਾ ਦਾ ਕਿਰਾਇਆ ਲਿਆ ਜਾਂਦਾ ਹੈ। ਥਾਂ ਤਾਂ ਐਡੀ ਵੱਡੀ ਕੋਈ ਗੱਲ ਨਹੀਂ। ਦੇਣ ਵਾਲਾ ਦੇ ਰਿਹਾ, ਲੈਣ ਵਾਲਾ ਲੈ ਰਿਹਾ। ਦੱਸ ਕੋਈ ਸਮਝ ਨਹੀਂ ਆਉਂਦੀ। ਬੇਵਜ੍ਹਾ ਮੁੱਦੇ ਅਸੀਂ ਕਿਰਤ ਘਾਨਾ ਨਾ ਬਣੀਏ, ਅਸੀਂ ਕਿਸੇ ਦਾ ਧੰਨਵਾਦ ਨਹੀਂ ਕਰ ਸਕਦੇ, ਤਾਂ ਘੱਟੋ ਘੱਟ ਡਿਮੋਰਲਾਈਜ਼ ਨਾ ਕਰੀਏ ਨੈਗੇਟਿਵ ਗੱਲਾਂ। ਭਾਈ ਸਾਹਿਬ ਮੈਨੂੰ ਪਤਾ, ਮੈਂ ਪਿਆ ਲੈਣਾ ਸੀਗਾ ਆਪਣੇ ਗੁਆਂਢੀਆਂ ਤੋਂ। ਮੈਨੂੰ ਕਿੰਨੇ ਪਾਪੜ ਵੇਲੇ ਨੇ। ਫਿਰ ਤਬਾਦਲਾ ਪਾਲਿਸੀ ਹੁੰਦੀ ਇੱਕ, ਕਿ ਉਹ ਕਿੰਨੀ ਔਖੀ ਹੁੰਦੀ ਆ। ਦੁੱਗਣੀ ਥਾਂ ਦਿੱਤੀ ਉਸ ਤੋਂ। ਮੈਨੂੰ ਪਤਾ, ਮੈਂ ਪਟਵਾਰੀ ਦਾ ਮੁੰਡਾ, ਵੀ ਉਹਨੂੰ ਕਿਵੇਂ ਇੰਪਲੀਮੈਂਟ ਮੈਂ ਕਰਾਇਆ। ਉਹ ਗੁਆਂਢੀ ਨੂੰ ਕਿੰਨੇ ਲਾਲਚ ਦਿੱਤੇ। ਤੇ ਇੱਥੇ ਤਾਂ ਐਡਾ ਵੱਡਾ ਇੱਕ ਕੌਮ ਲਈ ਇੱਕ ਰਸਤਾ ਖੁੱਲਿਆ ਜਾ ਰਿਹਾ। ਉਸ ਤੋਂ ਬਾਅਦ ਜੀ ਸਿਕਿਉਰਿਟੀ ਜਿਹੜੀ ਤੁਹਾਡੇ ਮਾਮਲਾਤ ਆ, ਜੋ ਤੁਹਾਡੇ ਉੱਥੇ ਮੁਹਾਫਜ਼ ਲੋਕ ਤੁਹਾਡੀ ਹਿਫਾਜ਼ਤ ਲਈ ਮਾਮੂਰ ਕੀਤੇ ਆ, ਉਹਨਾਂ ਦੇ ਵੀ ਅਖਰਾਜਾਤ ਮੁਲਕ ਗਵਰਨਮੈਂਟ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਅਫੋਰਡ ਕਰਨੇ। $20 ਜਿਹੜਾ ਕੋਈ ਬਹੁਤ ਬੜੀ ਰਕਮ ਨਹੀਂ ਜਿਹਨੂੰ ਇਸ਼ੂ ਬਣਾ ਕੇ ਇਹ ਗੱਲ ਬਣਾਈ ਜਾਵੇ। ਜਿਹੜੇ ਬੰਦੇ ਸਾਡੇ ਬਾਹਰ ਜਾਣੇ ਲੱਖਾਂ ਰੁਪਏ ਖਰਚ ਲੈਣੇ, ਇੱਕ ਬੱਚੇ ਤੇ ਘੱਟੋ ਘੱਟ 15-20 ਲੱਖ ਖਰਚਾ ਹੁੰਦਾ ਜੀ ਕੈਨੇਡਾ ਅਮਰੀਕਾ ਲਈ। ਨਾਲੇ ਦੇਣ ਵਾਲੇ ਦੇਣੇ ਨੇ ਜੀ, ਲੈਣ ਵਾਲੇ ਲੈਣੇ ਨੇ। ਲੋਕਾਂ ਨੂੰ ਮਿਲ ਰਹੀ ਹੈ। ਲੋਕਾਂ ਦਾ ਉਤਸ਼ਾਹ ਕਿਉਂ ਵਧਿਆ? ਉੱਧਰ ਵੀ ਸੁਣੋ, ਠੱਪੇ ਤੋਂ ਇੱਧਰ ਡਰਦੇ ਨੇ ਵੀਜ਼ਾ ਲੈ ਕੇ ਆਉਣ 'ਚ। ਉੱਧਰ ਉਹਨਾਂ ਨੂੰ ਪਤਾ ਲੱਗਾ ਵੀ ਠੱਪਾ ਨਹੀਂ ਲੱਗੂਗਾ ਪਾਕਿਸਤਾਨ ਦਾ, ਇਸ ਲਈ ਉੱਧਰ ਉਤਸ਼ਾਹ ਵਧਿਆ ਹੋਇਆ ਲੋਕਾਂ ਦਾ। ਆਹ ਕਾਰਨ ਹੈ। ਇਹ ਉਹਦਾ ਪਲੱਸ ਪੁਆਇੰਟ ਇਹ ਹੋਏਗਾ, ਲੋਕਾਂ ਦਾ ਝਾਕਾ ਖੁੱਲੂਗਾ ਤੁਹਾਡਾ ਪਿਆਰ ਮੁਹੱਬਤ ਦੇਖ ਕੇ। ਕੱਲ੍ਹ ਨੂੰ ਲੋਕੀ ਵੀਜ਼ੇ ਲੈ ਕੇ ਇੱਧਰ ਹੋਰ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਨਗੇ। ਤੇ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਲੋਕਾਂ ਨੂੰ ਗਲਤ ਫਹਿਮੀਆਂ 'ਚ ਦੂਰ ਕਰਦੇ ਪਏ ਹੋ ਤੇ ਦੋ ਦੇਸ਼ਾਂ ਦਾ ਪਿਆਰ ਵਧਾ ਰਹੇ ਹੋ। ਠੀਕ ਹੈ, ਕਿਉਂਕਿ ਪੰਜਾਬ ਦੀ ਵੰਡ ਹੋਈ, ਆਪਾਂ ਪਹਿਲਾਂ ਪੰਜਾਬੀ ਹਾਂ। 47 ਤੋਂ ਬਾਅਦ ਦੋ ਨਾਮ ਆਏ ਨੇ ਸਾਹਮਣੇ ਇਤਿਹਾਸ 'ਚ, ਹਿੰਦੁਸਤਾਨ, ਪਾਕਿਸਤਾਨ। ਇੱਧਰਲਾ ਪੰਜਾਬ 5 ਗੁਣਾ ਵੱਡਾ ਹੈ। ਮੈਂ ਤਾਂ ਇੱਕ ਬੁੱਕ ਪੜ੍ਹੀ ਸੀ, ਦਿਲ 'ਤੇ ਲਾ ਲਈ, ਸਿੰਗਾਪੁਰ ਵਾਲੇ ਅਮਰ ਡਾਕਟਰ ਦੀ। ਕਹਿੰਦਾ ਜਿਹਨੇ ਪਾਕਿਸਤਾਨ ਨਹੀਂ ਵੇਖਿਆ ਉਹ ਪੰਜਾਬੀ ਕਹਾਉਣ ਦਾ ਹੱਕਦਾਰ ਹੀ ਨਹੀਂ, ਕਿਉਂਕਿ ਸੂਫੀਜ਼ਮ ਇੱਥੇ ਹੈ। 150 ਤੋਂ ਵੱਧ ਗੁਰਦੁਆਰੇ ਇੱਥੇ ਨੇ। ਬੋਲੀ ਤੁਸੀਂ ਸੁੱਧ ਸਾਂਭੀ ਬੈਠੇ ਹੋ। ਠੀਕ ਹੈ, ਕਲਚਰ ਨਾਲ ਤਾਂ ਬਹੁਤ ਜੁੜੇ ਆ ਜੀ ਅਸੀਂ। ਕਲਚਰ ਨਾਲ ਤੁਹਾਡਾ ਕਿਆ ਕਹਿਣੇ, ਨਹੀਂ ਰਿਸਾਂ ਤੁਹਾਡੀਆਂ। ਬਹੁਤ ਸ਼ੁਕਰੀਆ ਸਰ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਸਾਨੂੰ। ਔਰ ਉਹ ਗੱਲਾਂ ਜਿਹੜੀਆਂ ਤੁਸੀਂ ਸਾਨੂੰ ਦੱਸ ਦਿੱਤੀਆਂ ਉਹ ਕਿਸੇ ਸਾਨੂੰ ਹੋਰ ਜਗ੍ਹਾ ਤੋਂ ਲੱਭਣੀਆਂ ਨਹੀਂ। ਉਹ ਗੱਲ ਵਿੱਚੇ ਰਹਿ ਗਈ। ਇੱਕ ਮਿੰਟ, ਵੱਡੀ ਗੱਲ ਰਹਿ ਗਈ ਅੰਕੜਿਆਂ ਵਾਲੀ ਥੋੜੀ ਵਿੱਚੇ। ਜੋ ਅੰਕੜੇ ਕਹਿੰਦੇ ਨੇ 15 ਸਾਲ ਦੇ, ਸਾਡੀ ਖੋਜ ਮੁਤਾਬਕ ਪਿਛਲੇ 3 ਮਹੀਨੇ ਆਉਣ ਵਾਸਤੇ ਖੋਜ ਕਰਨੀ ਪਈ, ਮਜਬੂਰੀ ਸੀਗੀ। ਉਹ ਅੰਕੜਿਆਂ 'ਚ ਇਹ ਸਾਹਮਣੇ ਆਇਆ 5 ਤੋਂ 10% ਯੂਥ ਆਉਂਦੀ ਇੱਥੇ ਸਾਡੀ। ਉਹਨਾਂ 'ਚੋਂ ਜਿਹੜੀ ਆ ਵੀ ਰਹੀ ਹੈ ਉਹ 10 ਤੋਂ ਘੱਟ ਹੀ ਪੜ੍ਹੀ ਹੈ। ਕਾਲਜ ਯੂਨੀਵਰਸਿਟੀ ਪੜ੍ਹਨ ਵਾਲਾ ਬੱਚਾ ਸਾਨੂੰ ਪਿਛਲੇ 10-15 ਸਾਲ 'ਚ ਕੋਈ ਮਿਲਿਆ ਨਹੀਂ, ਕਿਉਂਕਿ ਉਹਦਾ ਧਿਆਨ ਜਾਂ ਗਲਤ ਫਹਿਮੀਆਂ ਦਾ ਸ਼ਿਕਾਰ ਹੈ। ਨੰਬਰ 2 ਤੇ ਜੀ ਜਿਹੜੀ ਯੂਥ ਆ ਰਹੀ ਹੈ, ਜਿੰਨੇ ਬਜ਼ੁਰਗ ਆ ਰਹੇ ਨੇ ਜੱਥਿਆਂ 'ਚ, ਉਹਨਾਂ ਦੀ ਨੋਟ ਕਰ ਲਓ ਉਮਰ 70% ਲੋਕਾਂ ਦੀ 50 ਸਾਲ ਤੋਂ ਉੱਤੇ ਜੇ। ਠੀਕ ਹੈ, ਇਹੀ ਜਿਹੀਆਂ ਉਦਾਹਰਨਾਂ ਬੜੀਆਂ ਘੱਟ ਹੈ ਜਿਹੜੇ ਪੜ੍ਹੇ ਲਿਖੇ ਬੰਦੇ ਆ ਰਹੇ ਨੇ। ਇਹ ਵੀ ਸੈੱਟ ਨੇ, ਮਿਸਾਲ ਬਣਨਾ ਜੀ। ਅਗਰ ਮਾਫ ਕਰਨਾ, ਸ਼ਾਇਦ ਪ੍ਰੈਕਟਿਸ ਕਰਦੇ ਗੱਲ ਹੋਰ ਹੁੰਦੀ। ਠੀਕ ਹੈ, ਇੱਕੋ ਅੰਕੜਿਆਂ 'ਚ ਇਹ ਪਤਾ ਲੱਗਾ ਹੈ, ਗਿਆਨੀ ਗੁਰਬਚਨ ਸਿੰਘ ਖਾਲਸਾ ਤੇ 25 ਸਾਲ ਤੋਂ ਵਿਸਾਖੀ ਦੇ ਜੱਥਾ ਲਿਆ ਕੇ ਆਉਂਦੇ ਗੁਰੂ ਨਾਨਕ ਦੇਵ ਜੀ। ਉਹ ਕਹਿੰਦੇ ਨੇ ਜੀ ਲਾਈਫ 'ਚ ਪਹਿਲੀ ਵਾਰੀ ਹੋਇਆ ਮੇਰੇ ਨਾਲ, ਮੇਰਾ ਕੋਟਾ ਖਿੱਚ ਧੂ ਕੇ ਪੂਰਾ ਕਰ ਲੈਂਦਾ ਸੀ 1500। 400 ਤੋਂ ਵੱਧ ਬੰਦੇ ਨਹੀਂ ਮੇਰੇ ਤੋਂ ਇਕੱਠੇ ਹੋਏ, ਪੂਰਾ ਇੰਡੀਆ ਘੁੰਮਿਆ ਹੈ। ਤੇ ਇੱਥੇ ਵੀ 1500 ਦੇ ਜੱਥੇ ਦੀ ਮਨਜ਼ੂਰੀ ਮਿਲੀ ਸੀ ਨਗਰ ਕੀਰਤਨ 'ਚ। ਸੁਣਨ 'ਚ ਆਇਆ 1250 ਬੰਦੇ ਨੇ। ਇਹਦੇ ਵਿੱਚ ਵੀ ਮਾਫ ਕਰਨਾ, ਸਾਡੀ ਨੌਲੇਜ ਮੁਤਾਬਕ
100-150 ਬੰਦਾ ਪੰਜਾਬ ਦਾ ਹੋਏਗਾ, ਬਾਕੀ ਇੱਜ਼ਤ ਬਾਹਰਲਿਆਂ ਨੇ ਰੱਖੀ। ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ, ਪੰਜਾਬ ਤੋਂ ਬਾਹਰਲੇ ਸਿੱਖਾਂ ਦਾ, ਜਿੰਨੇ ਅੱਜ ਜਥੇ ਆਏ ਨੇ ਸਰਨਾ ਸਾਹਿਬ ਦੇ ਨਾਲ। ਨਗਰ ਕੀਰਤਨ ਹੋਵੇ 550 ਸਾਲਾ ਤੇ ਇਸ ਜਥੇ ਦੇ ਵਿੱਚ ਪੰਜਾਬੀ 100-150 ਹੀ ਨਿਕਲੇ ਯਾਰੋ, ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਦੂਜੇ ਜਥੇ 'ਚ ਹੈ ਉਹ ਹਰਪਾਲ ਸਿੰਘ ਭੁੱਲਰ ਦਾ ਹੈ, ਮਰਦਾਨਾ ਕੀਰਤਨ ਸੁਸਾਇਟੀ, ਉਹਦਾ ਵੀ 400-500 ਤੋਂ ਉੱਤੇ ਬੰਦਾ ਨਹੀਂ ਟੱਪਿਆ। ਚਾਹੇ ਸਵਰਨ ਸਿੰਘ ਗਿੱਲ ਅੰਮ੍ਰਿਤਸਰੋਂ ਨੇ, ਉਹਦਾ ਵੀ ਬੰਦਾ 300-400 ਤੋਂ ਉੱਤੇ ਨਹੀਂ ਟੱਪਿਆ। ਇਹ ਸਾਰੇ ਜਥੇ ਜੋੜ ਕੇ ਲਗਭਗ 5,000-5,500 ਬਣਦਾ ਹੈ ਯਾਰ। ਕਿਤੇ ਯਾਰ ਅਸੀਂ 86 'ਚ ਆਏ ਸੀਗੇ, 3 ਸਾਲ ਬਾਅਦ ਜਾ ਕੇ ਵੀਜ਼ੇ ਲੱਗੇ। SGPC ਨੂੰ ਕਹਿਣਾ ਪੈ ਗਿਆ ਸੀਗਾ ਜਿਹਨੇ ਪਾਕਿਸਤਾਨ ਜਾਣਾ 5 ਸਾਲ ਪਹਿਲਾਂ ਅਪਲਾਈ ਨਾ ਕਰੇ। ਹੁਣ SGPC ਲੋਕਾਂ ਨੂੰ ਜੋੜ ਰਹੀ ਹੈ, ਗੁਰਦੁਆਰਿਆਂ ਤੋਂ ਕੋਈ ਤੋੜਦੀ ਪਈ ਹੈ। ਲੋਕਾਂ ਨੂੰ ਗਲਤ ਫਹਿਮੀਆਂ 'ਚ ਕੱਢੋ, ਉਹਨਾਂ ਦੇ ਉਹੀ ਕੌਮ ਨੂੰ ਖਤਮ ਕਰਨ ਨੂੰ ਹਥਿਆਰਾਂ ਦੀ ਲੋੜ ਨਹੀਂ, ਵਹਿਮਾਂ ਭਰਮਾਂ 'ਚ ਪਾ ਦਿਓ। ਸਾਡੋਂ ਇੱਧਰੋਂ ਅਸੀਂ ਇੱਧਰੋਂ ਵੀ ਟੁੱਟ ਗਏ ਤੇ ਪੰਜਾਬ ਦੇ ਕੀ ਹਾਲਾਤ ਉਹ ਸਾਰਿਆਂ ਨੂੰ ਪਤਾ। ਬਾਹਰ ਉੱਧਰ ਵੀ ਅਸੀਂ ਘੱਟ ਗਿਣਤੀ 'ਚ ਹੋ ਰਹੇ ਹਾਂ, ਬੜੇ ਮਾੜੇ ਵਕਤ 'ਚੋਂ ਲੰਘ ਰਹੇ ਹਾਂ। ਅੱਲਾਹ ਪਾਕ ਅੱਛਾ ਵਕਤ ਵੀ ਲੈ ਕੇ ਆਏਗਾ ਜੀ, ਅੱਛੇ ਦੀ ਉਮੀਦ ਰੱਖਣੀ ਚਾਹੀਦੀ ਹੈ।